ਸਾਰਿਆਂ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਆਦਾਬ। ਅੱਜ ਇੱਕ ਪਿੰਡ ਪੰਜਾਬ ਦਾ ਚੈਨਲ ਦੇ ਉੱਤੇ ਵੰਡ ਵੇਲੇ ਦੀ ਯਾਦ 'ਤੇ ਇੱਕ ਐਸੇ ਮਹਿਮਾਨ ਹਾਜ਼ਰ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇਹਨਾਂ ਦਾ ਤਾਲੁਕ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹੈ। ਔਰ ਆਪਣਾ ਨਾਮ ਕੀ ਹੈ ਜੀ? ਮੁਹੰਮਦ ਸਦੀਕ। ਮੁਹੰਮਦ ਸਦੀਕ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਨਿਜ਼ਾਮੁਦੀਨ। ਅਤੇ ਬਜ਼ੁਰਗੋ ਮੈਨੂੰ ਇਹ ਦੱਸੋ ਕਿ ਤੁਹਾਡਾ ਜ਼ਿਲ੍ਹਾ ਕਿਹੜਾ ਸੀ? ਹੁਸ਼ਿਆਰਪੁਰ। ਤਹਿਸੀਲ ਵੀ ਹੁਸ਼ਿਆਰਪੁਰ? ਤਹਿਸੀਲ ਦਸੂਹਾ। ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਦਸੂਹਾ। ਪਿੰਡ ਕਿਹੜਾ ਸੀ ਆਪਣਾ? ਸ਼ਰੀਂਪੁਰ। ਸ਼ਰੀਂਪੁਰ। ਠੀਕ। ਇਹਦਾ ਇੱਥੇ ਦਾ ਲੰਬੜਦਾਰ ਕੌਣ ਸੀ ਸ਼ਰੀਂਪੁਰ ਦਾ? ਮੈਂ ਛੋਟਾ ਸੀ, ਇੰਨਾ ਨਹੀਂ ਪਤਾ ਵੀ ਲੰਬੜਦਾਰ ਕਿੰਨੀ ਕੁ ਉਮਰ ਸੀ ਤੁਹਾਡੀ ਵੈਸੇ ਉਸ 7 ਸਾਲ। 7 ਸਾਲ। ਕੋਈ ਨਾਮ ਨੂੰ ਯਾਦ ਆ ਤੁਹਾਨੂੰ ਜਾਂ ਨਹੀਂ? ਮਸ਼ਹੂਰ ਬੰਦਿਆਂ ਦੇ ਉੱਥੇ ਨੇ ਆਲੇ ਦੁਆਲੇ ਦੇ ਇਲਾਕਿਆਂ ਦਾ ਕੀ ਨਾਮ ਸ਼ਾਮ ਸੀ, ਕੋ ਪਤਾ? ਨਾਲ ਇੱਕ ਭੱਠੀ ਦਾ ਪਿੰਡ ਹੁੰਦਾ ਸੀ। ਅੱਛਾ। ਇੱਕ ਸਮਾਨ ਸੀਦ ਹੁੰਦਾ ਸੀ ਜਿੱਥੇ ਦੇ ਇਹਨਾਂ ਦੇ ਬਜ਼ੁਰਗ। ਅੱਛਾ। ਇੱਕ ਕਾਲਾ ਹੁੰਦਾ ਸੀ, ਉਮਰਪੁਰਾ ਹੁੰਦਾ ਸੀ। ਅੱਛਾ। ਇੱਦਾਂ ਦੇ। ਸਹੀ। 7 ਸਾਲ ਦੀ ਉਮਰ ਦੇ ਵਿੱਚ ਐਡੀ ਕੋਈ ਖਾਸ ਬੰਦੇ ਨੂੰ ਹੋਸ਼ ਤਾਂ ਨਹੀਂ ਹੁੰਦੀ, ਪਰ ਫਿਰ ਵੀ ਉੱਦਾਂ ਮੈਨੂੰ ਨਾ ਸਮਝ ਬਸ ਆਈ। ਹਾਂਜੀ, ਗੱਲਾਂ ਬਾਤਾਂ ਤੇ ਚਲੋ ਆ ਕੇ ਫਿਰ ਇੱਥੇ ਬੰਦੇ ਨੂੰ ਮਜ਼ੀਦ ਫਿਰ ਰੋਸ਼ਨੀ ਪੈ ਜਾਂਦੀ, ਸਮਝ ਵੀ ਆ ਜਾਂਦੀ ਆ, ਮਜ਼ੀਦ ਬੰਦਾ ਬਜ਼ੁਰਗਾਂ ਤੋਂ ਨਹੀਂ ਦੇਖਿਆ ਸਭ ਕੁਝ ਹੁੰਦਾ। ਹਾਂ। ਪਹਿਲਾਂ ਤਾਂ ਮੈਂ ਤੁਹਾਨੂੰ ਜਾਣਨਾ ਚਾਹਾਂਗਾ ਕਿ ਤੁਹਾਡਾ ਇਲਾਕਾ ਕਿਵੇਂ ਦਾ ਹੁੰਦਾ ਸੀ? ਕਿ ਮਤਲਬ ਖੇਤੀ ਦੇ ਲਿਹਾਜ਼ ਨਾਲ, ਪਾਣੀ ਦੇ ਲਿਹਾਜ਼ ਨਾਲ? ਬਿਲਕੁਲ ਸਹੀ ਸੀ, ਖੇਤੀਬਾੜੀ ਸਹੀ ਸੀ। ਸਹੀ ਸੀ। ਜ਼ਰਖੇਜ਼ ਜ਼ਮੀਨਾਂ ਸੀ? ਬਿਲਕੁਲ। ਬਹੁਤ ਪਾਣੀ ਦਾ ਨਿਜ਼ਾਮ ਵੀ ਚੰਗਾ ਸੀ? ਬਹੁਤ ਹੀ ਚੰਗਾ। ਖੂਹਾਂ ਦਾ ਪਾਣੀ ਸੀ ਜਾਂ ਨਹਿਰੀ ਨਿਜ਼ਾਮ ਸੀ? ਸਾਡੇ ਸੀਗੇ ਬਰਾਨੀ ਇਲਾਕੇ। ਬਰਾਨੀ ਇਲਾਕੇ, ਬਾਰਿਸ਼ ਵਾਲੇ। ਅੱਛਾ ਜੀ, ਮੈਂ ਤੁਹਾਡੇ ਕੋਲੋਂ ਸਵਾਲ ਇਹ ਕਰਨਾ ਚਾਹਾਂਗਾ ਕਿ ਜਦੋਂ ਸੰਨ 1947 ਦੇ ਵਿੱਚ ਐਲਾਨ ਹੋਇਆ ਕਿ ਜੀ ਪਾਕਿਸਤਾਨ ਅਤੇ ਇੰਡੀਆ ਦੋ ਅਲੱਗ-ਅਲੱਗ ਮੁਲਕ ਬਣ ਗਏ, ਤੁਹਾਡਾ ਉੱਥੋਂ ਉੱਠਣਾ, ਉੱਥੋਂ ਆਉਣਾ, ਉਸ ਸਟੋਰੀ ਤਾਂ ਮੈਨੂੰ ਦੱਸੋ ਕੀ ਸੀ? ਜਦੋਂ ਐਲਾਨ ਹੋਇਆ ਨਾ ਤੇ ਸਾਡੇ ਚੱਕ 'ਚ ਐਲਾਨ ਹੋਇਆ ਤੇ ਵੀ ਆਪਣੇ ਆਪਣੇ ਨਾ ਮੁਸਲਮਾਨ ਭਾਈ ਜਿੰਨੇ ਹੈਗੇ ਨਾ ਇਕੱਠੇ ਹੋ ਜਾਓ। ਸਹੀ। ਇੱਕ ਤਾਂ ਇਕੱਠੇ ਹੋ ਕੇ ਕਾਫਲਾ ਬਣ ਕੇ ਗਏ ਤਹਿਸੀਲ ਆਪਣੇ ਦਸੂਏ। ਉੱਥੇ ਹੁੰਦਾ ਸੀ ਪੜਾਅ। ਅੱਛਾ। ਉੱਥੇ ਜਾ ਕੇ ਕੈਂਪ ਬਣਿਆ? ਕੈਂਪ ਉੱਥੇ ਅਸੀਂ ਬਹਿ ਗਏ। ਅੱਛਾ। ਸਾਡੇ ਵਾਲਦਿਨ 3 ਦਿਨ 3 ਰਾਤਾਂ ਬਾਰਿਸ਼ ਹੁੰਦੀ ਰਹੀ। ਸਾਨੂੰ ਚੋਰੀਆਂ ਹੀ ਲੈ ਕੇ ਬੈਠੇ। ਬਾਰਿਸ਼ਾਂ ਬੂਰਸ਼ਾਂ ਵਾਹਵਾ ਹੋਈਆਂ ਉਦੋਂ? ਇੱਥੋਂ ਅਸੀਂ ਆ ਗਏ ਇੱਥੇ। ਫਿਰ ਸਾਡਾ ਬਾਬਾ ਰਹਿੰਦਾ ਹੁੰਦਾ ਸੀ ਜੰਡ ਛਾਂਗਲੇ ਵੱਜਦੇ ਆ। ਜੰਡ ਛਾਂਗਲੇ? ਹਾਂ। ਇਹ ਹੁਸ਼ਿਆਰਪੁਰ 'ਚ ਹੀ ਹੈ? ਠੀਕ। ਸਾਡੇ ਵਾਲਦ ਸਾਹਿਬ ਦੇ ਚਾਚਾ ਸੀ ਤੇ ਸਾਡਾ ਦਾਦਾ ਵੀ ਲੱਗਦਾ ਸੀ। ਹਾਂ। ਸਹੀ। ਉਹ ਆਇਆ, ਕਹਿੰਦਾ ਤੂੰ ਇੱਥੇ ਨਿਆਣੇ ਨੂੰ ਲੈ ਕੇ ਬੈਠਾ, ਤੈਨੂੰ ਪਤਾ ਨਹੀਂ ਵੀ ਆਪਣਾ ਘਰ ਆ, ਚੱਲ ਉੱਥੇ ਚੱਕੋ ਨਿਆਣੇ ਨੂੰ ਤੇ ਚਲੋ। ਸਾਨੂੰ ਉੱਥੇ ਲੈ। ਅੱਛਾ। 1.25 ਮਹੀਨਾ ਅਸੀਂ ਉੱਥੇ ਰਹੇ। ਠੀਕ। ਕੈਂਪ 'ਚ ਨਸੋਗੇ? ਕੈਂਪ 'ਚੋਂ ਆ ਗਏ ਨਾ ਫਿਰ। ਹਾਂ। ਉਹ ਸਾਨੂੰ ਲੈ ਆਇਆ ਉੱਥੋਂ। ਆਪਣੇ ਘਰੇ ਉੱਥੇ ਲੈ ਆਏ? ਹਾਂ। ਜਦੋਂ ਕੈਂਪ ਚੱਲੂਗਾ ਅਸੀਂ ਰਲ ਜਾਵਾਂਗੇ। ਹਾਂ, ਰਲ ਜਾਵਾਂਗੇ। ਉੱਥੇ ਅਸੀਂ ਰਹੇ 1.25 ਮਹੀਨਾ। ਠੀਕ। ਬਾਰਿਸ਼ਾਂ ਇੱਦਾਂ ਵੀ ਆ ਜਿੱਦਾਂ ਨਾ ਉੱਥੇ ਥੜੇ ਦੇ ਉੱਤੇ ਬਹੁਤ ਮਕਾਨ ਉੱਚਾ ਸੀ। ਹਾਂ। ਤੇ ਜਿੱਦਾਂ ਦਰਿਆ ਨਹੀਂ ਚੱਲਦਾ, ਹਾਂਜੀ, ਇੱਦਾਂ ਦਰਿਆ ਚੱਲਦਾ। ਸਾਡਾ ਵੱਡਾ ਭਾਈ। ਕਿਹੜਾ ਦਰਿਆ ਨਾਲ ਲੱਗਦਾ ਸੀ? ਦਰਿਆ ਨਹੀਂ ਸੀ, ਬਾਹਰਲੀਆਂ ਰੋਹਾਂ ਜਿਹੜੀਆਂ ਉੱਦਾਂ ਹੀ ਬਣਾਉਂਦੇ, ਬਾਰਿਸ਼ਾਂ ਨਾਲ ਦਰਿਆ ਹੀ ਬਣ ਜਾਂਦਾ। ਨਹਿਰਾਂ, ਬਾਰਿਸ਼ਾਂ ਦਾ ਘਰਾਂ ਦੀਆਂ ਸੜਕਾਂ ਜਿਹੜੀਆਂ ਨਹਿਰਾਂ। ਠੀਕ। ਸਹੀ। ਅੱਛਾ। ਅਸੀਂ ਉੱਤੇ ਥੜੇ 'ਤੇ ਬੈਠੇ ਹੋਣਾ ਤੇ ਭਾਈ ਨੇ ਛਾਲ ਮਾਰਨੀ, ਉਹ ਸੀਗਾ ਤਾਰੂ। ਕਿਧਰੋਂ ਕਮਾਦਾਂ ਦੇ ਮਿਹੜੇ ਖਿੱਚੀ ਆਉਂਦਾ, ਕਦੇ ਅੰਗੂਰਾਂ ਦੀਆਂ ਪਹਿਲਾਂ ਖਿੱਚੀ ਆਉਂਦਾ। ਅਸੀਂ ਉੱਤੇ ਬਹਿ ਕੇ ਖਾਂਦੇ ਰਹਿਣਾ। ਠੀਕ। ਫਿਰ ਜਦੋਂ ਹੋਇਆ ਨਾ ਕੈਂਪਾਂ ਨੂੰ ਜਾਣੇ ਦਾ ਐਲਾਨ, ਫਿਰ ਅਸੀਂ ਉੱਥੋਂ ਨਿਕਲੇ। ਠੀਕ। ਸਣੇ ਬਾਬੇ। ਠੀਕ। ਅੱਗੇ ਅਸੀਂ ਜਾ ਰਹੇ ਤੇ ਅੱਗੇ ਨਾ ਸਿੱਖ ਪੈ ਗਏ। ਅੱਛਾ। ਜੱਥਾ ਪੈ ਗਿਆ ਤੁਹਾਨੂੰ? ਜੱਥਾ ਪੈ ਗਿਆ। ਸਿੱਖ ਪੈ ਤੇ ਇੱਕ ਨਾ ਸ਼ਾਹਾਂ ਦਾ ਘਰ ਸੀ, ਅਸੀਂ ਵੜ ਗਏ। ਸਹੀ। ਤੇ ਉਸੇ ਵੇਲੇ ਮਿਲਟਰੀ ਆ ਗਈ। ਅੱਛਾ ਜੀ। ਇੱਕ ਮਰਹੱਟਾ, ਇੱਕ ਮਰਾਠੇ। ਆਹੋ। ਇੱਕ ਡੋਗਰੇ ਸੀ। ਠੀਕ। ਇਹ ਨਹੀਂ ਹੁਣ ਪਤਾ ਵੀ ਡੋਗਰੇ ਸਾਡੇ ਹੱਕ 'ਚ ਸੀ ਜਾਂ ਮਰਹੱਟੇ ਸਾਡੇ ਹੱਕ 'ਚ। ਉਹਨਾਂ ਨੇ ਸਿੱਖਾਂ ਨੂੰ ਜਾਣੇ ਭਜਾਤਾ। ਠੀਕ। ਫਿਰ ਅਸੀਂ ਕਾਫਲੇ ਦੇ ਵਿੱਚ ਜਾ ਕੇ ਸ਼ੁਮਾਰ ਹੋ ਗਏ। ਉੱਥੋਂ ਫਿਰ ਸਾਡਾ ਕਾਫਲਾ ਰਵਾਨਾ ਹੋਣਾ ਸ਼ੁਰੂ ਹੋ। ਠੀਕ। ਤੇ ਸਾਡੇ ਜਿਹੜਾ ਸੀ ਨਾ ਸਿੱਖ ਥਾਣੇਦਾਰ,
ਉਹ ਸਾਡੇ ਪਹਿਲਾਂ ਆਇਆ ਸੀ ਚੱਕਰ ਦੇ ਵਿੱਚ। ਨਾਮ ਨੂੰ ਯਾਦ ਆ? ਸਿੱਖ ਨਹੀਂ, ਨਾਂ ਨਹੀਂ ਯਾਦ। ਠੀਕ, ਸਿੱਖ ਕੋਈ ਗੱਲ ਆਇਆ, ਨਹੀਂ, ਕੋਈ ਗੱਲ ਨਹੀਂ, ਕਰੋ। ਡੋਗਰਾਂ ਦੇ ਜਾਣਿਆ ਨਾ, ਹਾਂ ਕਹਿੰਦਾ ਵੀ ਮੈਨੂੰ 1 ਲੱਖ ਰੁਪਈਆ ਦੇ ਦਿਓ ਠੀਕ ਹੈ। ਤੇ ਮੈਂ ਤੁਹਾਡਾ ਕਾਫਲਾ ਬਿਲਕੁਲ ਆਪਣਾ ਵੱਢ। ਹਾਂ ਸਹੀ, ਜਿਹੜੀ ਖੈਰ ਖਰੀਨਾ ਪਹੁੰਚਾ ਦੂੰ ਤੁਹਾਡਾ ਕਾਫਲਾ। ਅਸੀਂ ਫਿਰ ਦੇਖਦੇ ਆਏ ਨਾ, ਠੀਕ 10 ਮੀਲ ਪਿੱਛੇ ਘੋੜੀ ਦੇ ਉੱਤੇ ਬਰੇਨ ਗਨ ਪਾਈ ਆ, 10 ਮੀਲ ਪਿੱਛੇ, 10 ਮੀਲ ਅੱਗੇ, 10 ਮੀਲ ਪਿੱਛੇ। ਵਾਹ। ਜਦੋਂ ਦੇਖਣਾ ਸਿੱਖ ਉਹ ਖਬਰਦਾਰ, ਜੇ ਇੱਧਰ ਨੂੰ ਇਸ਼ਾਰਾ ਕੀਤਾ ਨਾ ਅੜਾ ਦੂੰਗਾ। ਬਸ ਏਦਾਂ ਤੁਰੇ ਤੁਰੇ, ਜਿੱਥੇ ਰਾਤ ਪੈ ਜਾਣੀ ਉੱਥੇ ਰਾਤ ਰਹਿਣਾ। ਰਾਸ਼ਨ ਕਿਤੇ ਮਿਲ ਜਾਂਦਾ ਸੀ, ਕਿਤੇ ਨਹੀਂ ਮਿਲਦਾ ਸੀ, ਤੇ ਸਾਡੀ ਵਾਲਦਾ ਨੇ ਉਹ ਪਿੰਨੀਆਂ ਬਣਾਈਆਂ ਹੁੰਦੀਆਂ ਦੇ ਕੇ ਖਾ ਲੈਂਦੇ ਰਾਤ ਦਿਨ। ਕੋਈ ਭੁੱਖ ਨਹੀਂ, ਕੋਈ। ਸਹੀ। ਏਦਾਂ ਤੁਰਦਿਆਂ ਤੁਰਦਿਆਂ ਸਾਨੂੰ ਦਸੂਹੇ ਤੁਰਦੇ ਤੁਰਦੇ ਤੁਰਦਿਆਂ ਨਾ 1.5 ਮਹੀਨੇ 'ਚ ਨਾ ਅਸੀਂ ਪਹੁੰਚੇ ਲਾਹੌਰ। ਹਾਂ, ਵਾਲਟਨ ਕੈਂਪ 'ਚ ਅਸੀਂ ਇੱਥੋਂ ਪਹੁੰਚੇ ਹਾਂ ਬਾਘੇ ਬਾਰਡਰ 'ਤੇ। ਬਾਗੇ ਬਾਰਡਰ ਤੇ, ਠੀਕ ਹੈ। ਹਾਂ, ਬਾਘੇ ਬਾਰਡਰ 'ਤੇ ਜਦੋਂ ਆਏ ਆ ਤੇ ਉੱਥੇ ਫੌਜ ਸੀਗੀ, ਉਹਨਾਂ ਨੇ ਆਪਣੀਆਂ ਗੱਡੀਆਂ ਲਿਆਂਦੀਆਂ ਤੇ ਰਾਤ ਹੋ ਗਈ ਹਨੇਰਾ। ਸਹੀ। ਸਾਨੂੰ ਕਹਿੰਦੇ ਇਸ ਕੁਆਟਰ ਦੇ ਵਿੱਚ ਤੁਸੀਂ ਰਾਤ ਕੱਟੋ, ਅਸੀਂ ਸੁਬਾਹ ਚੱਕਾਂਗੇ ਇੱਥੋਂ। ਠੀਕ। ਉੱਥੇ ਪੈਸੇ ਸਿਲੰਡਰ ਆ ਸੂਈ ਗਏ ਸਾਰੇ। ਹਾਂ ਇਹਨਾਂ ਦੇ ਲਾਗੇ ਰੋਸ਼ਨੀ ਨਹੀਂ ਕਰਨੀ ਤੇ ਸੁਬਾਹ ਤੁਹਾਨੂੰ ਚੱਕਾਂਗੇ ਤੜਕੇ ਅਦਾਨਾ ਨੇ। ਠੀਕ। ਉਹ ਫਿਰ ਤੜਕੇ ਉਹਨਾਂ ਨੇ ਗੱਡੀਆਂ ਲਿਆਂਦੀਆਂ ਆਪਣੀਆਂ, ਸਾਨੂੰ ਵਿੱਚ ਬਿਠਾ ਲਿਆ ਤੇ ਸਾਨੂੰ ਲਾਹੌਰ। ਸਹੀ। ਯਾਨੀ ਇਸ ਤਰੀਕੇ ਦੇ ਨਾਲ ਤੁਸੀਂ ਲਾਹੌਰ ਪਹੁੰਚੇ, ਵਾਲਟਨ ਕੈਂਪ ਦੇ ਵਿੱਚ। ਹਾਂ, ਉੱਥੋਂ ਇੱਥੇ ਦਾ ਸਫ਼ਰ ਕਿੱਦਾਂ ਰਿਹਾ ਤੁਹਾਡਾ? ਪਿੱਛੇ ਦਾ ਇਸ ਇਲਾਕੇ ਤੁਸੀਂ ਇਸ ਟਾਈਮ ਸਾਦਕਾਬਾਦ ਦੇ ਵਿੱਚ ਬੈਠੇ ਹੋ। ਹਾਂ, ਤੁਸੀਂ ਲਾਹੌਰੋਂ ਕੈਂਪ ਤੋਂ ਇੱਥੇ ਸਾਦਕਾਬਾਦ ਕਿਵੇਂ ਪਹੁੰਚੇ? ਕੈਂਪ 'ਚੋਂ। ਹਾਂਜੀ, ਕੈਂਪ ਕਿਵੇਂ ਪਤਾ ਲੱਗਿਆ ਵੀ ਇੱਥੇ ਤੁਸੀਂ ਵਸਣਾ ਆ ਕੇ, ਇੱਥੇ ਤੁਹਾਡਾ ਘਰ ਆ ਕਿ ਜ਼ਮੀਨ ਇੱਥੇ ਪਈ ਸੀ ਤੁਹਾਨੂੰ, ਜਾਂ ਕੀ ਹਿਸਾਬ ਕਿਤਾਬ? ਇੱਥੇ ਹਾਂਜੀ। ਇੱਥੇ ਸਾਡੇ ਨਾਨਕੇ ਰਹਿੰਦੇ ਸੀ। ਅੱਛਾ, ਪਹਿਲੋਂ ਤੋਂ ਹੀ? ਚੀਚਾ ਉਹਦੇ ਅੱਛਾ, ਚੀਚਾ ਇੱਥੇ ਨਹੀਂ, ਚੀਚਾ ਉਹਦੇ। ਠੀਕ। ਸਾਡੇ ਨਾਨਕੇ ਨਾ ਪਹਿਲਾਂ ਦੇ ਉੱਥੇ ਰਹਿੰਦੇ। ਅਸੀਂ ਉਹਦੇ ਦੇ ਲਾ ਦੇ ਨਾਲ ਇੱਥੇ ਆਏ ਚੀਚਾ। ਠੀਕ। ਸਹੀ। ਉੱਥੋਂ ਫਿਰ ਸਾਨੂੰ ਉਹਨਾਂ ਨੇ ਲਾਹੌਰ ਜਦੋਂ ਸਿੱਟਿਆ, ਹਾਂਜੀ, ਕੋਲੇ ਵਾਲੀ ਗੱਡੀ ਆਈ ਆ, ਠੀਕ ਹੈ। ਸਾਨੂੰ ਉਹਨਾਂ ਦੇ ਵਿੱਚ ਬਿਠਾ ਲਿਆ ਚਪਾਤਾ। ਸਵੇਰ ਨੂੰ ਸਾਨੂੰ ਉੱਠਿਆ ਤਾਂ ਰਾਤ ਨੂੰ ਕਾਲੇ ਪੂਣ, ਸਾਰੇ ਕੱਪੜੇ ਵੀ ਤਾਂ ਕਾਲੇ ਪਿਆ ਉਤਰੇ ਨਾ ਜਿਹੜੇ। ਸਹੀ। ਤੇ ਸਾਡੀ ਵਾਲਦਾ ਨੇ ਨਹਿਰ ਚੱਲਦੀ ਸੀ, ਸਾਨੂੰ ਨਲਾਇਆ ਧਲਾਇਆ, ਕੱਪੜੇ ਸਾਰੇ ਧੋਤੇ, ਹਾਂ ਮੂੰਹ ਹੱਥ ਧੋ ਕੇ ਵਿੱਚ ਸ਼ਹਿਰ ਦੇ ਬੜੇ ਤੇ ਇੱਕ ਸਫਾਈ ਫਿਰ ਨੱਠਿਆ ਹੀ ਆਇਆ। ਹਾਂ। ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਬੰਦਾ ਬਸ਼ਰ ਕੋਈ ਨਹੀਂ ਸੀ ਬਣੇ, ਕੋਈ ਨਹੀਂ ਸੀ। ਸਭ ਤੋਂ ਪਹਿਲਾਂ ਅਸੀਂ, ਯਾਨੀ ਮਹਾਜਰਾ ਸਭ ਤੋਂ ਪਹਿਲਾਂ ਤੁਸੀਂ ਸਭ ਪਹੁੰਚੇ। ਤੋਂ ਪਹਿਲਾਂ ਚੀਜ਼ਾਂ ਦੇ ਸ਼ਹਿਰ 'ਚ ਅਸੀਂ ਆਏ। ਠੀਕ। ਕਹਿੰਦਾ ਬਾਬਾ ਜੀ, ਸਾਡੇ ਬਾਬਾ ਸਾਹਿਬ ਕਿੱਥੋਂ ਆਏ ਆ? ਫਲਾਣੇ ਥਾਂ ਤੋਂ। ਕਿੱਥੇ ਜਾਣਾ? ਫਲਾਣੇ ਥਾਂ। ਕਹਿੰਦਾ ਬਾਬਾ ਜੀ ਮੇਰੀ ਗੱਲ ਮੰਨੋ, ਕਿੰਨੇ ਬੱਚੇ ਆ? ਕਹਿੰਦਾ 5 ਪੁੱਤਰ ਆ, 5 ਦੁਕਾਨਾਂ ਤੁਹਾਨੂੰ ਤੇਰੇ ਪੁੱਤਰਾਂ ਨੂੰ, ਤੇ 6ਵੀਂ ਦੁਕਾਨ ਬਾਬਾ ਤੈਨੂੰ। ਮੈਂ ਇੱਥੇ ਖੋਲ ਕੇ ਉਹ ਦਵਾਂ ਜਿਹੜੀਆਂ ਤੁਸੀਂ ਨਾ ਯਾਦ ਰੱਖੋਗੇ। ਯਾਦ ਰੱਖੋਗੇ। ਮਾਲ ਸਾਹਿਬ ਅਸੀਂ ਉਹਨਾਂ ਨੇ ਇਨਕਾਰ ਕਰਤਾ। ਕਾਫਰਾਂ ਦਾ ਮਾਲ ਆਪਣਾ ਨਸੀਬ ਨਹੀਂ ਹੋਇਆ ਤੇ ਉਹ ਅਸੀਂ ਨਹੀਂ ਸਮਝਦੇ। ਉਹਨੇ ਬੜਾ ਜ਼ੋਰ ਲਾਇਆ, ਤੁਹਾਡੇ ਵਾਸਤੇ ਮਾਲਿਕ ਨਿਮਤ ਆ। ਨਹੀਂ, ਕਿੱਥੇ ਜਾਣਾ ਫਿਰ? ਅੱਜ ਤਾਂ ਜੀ ਉੱਥੇ ਜਾਣਾ ਨਾਨਕਿਆਂ ਦੇ ਇਹਨਾਂ ਨੇ। ਚੀਚਾ ਵਤਨੀ। ਹਾਂ, ਚੀਚਾ ਵਤਨੀ 44 ਚੱਕ ਉੱਥੇ ਸਾਡੇ ਨਾਨਕੇ ਉੱਥੇ ਆ ਗਏ। ਉੱਥੇ ਹੁਣ ਤੁਹਾਨੂੰ ਪਤਾ ਵੀ ਸਾਡੀ ਸਗੀ ਫੂਫੀ ਵੀ ਸੀ ਤੇ ਮਾਮੇ ਵੀ ਸੀ। ਠੀਕ। ਜਦੋਂ ਉੱਥੇ ਰਹਿਣਾ ਛੋਣਾ ਸ਼ੁਰੂ ਕਰਤਾ, ਉਹ ਕਮਾਦ ਦੀ ਸ਼ੈਲੀ ਸੀਗੀ, ਅਸੀਂ ਕੰਮ ਵੀ ਜ਼ਿਆਦਾ ਕਰਾਉਣਾ ਨਾਲ। ਠੀਕ। ਤੇ ਸਾਡੀ ਭੂਆ ਨੇ ਰੋਟੀਆਂ ਭੇਜੀਆਂ 4। ਅੱਛਾ। ਉਹ ਸਾਡਾ ਜਿਹੜਾ ਵੱਡਾ ਸੀ ਨਾ ਮਾਮੇ ਦਾ ਪੁੱਤ, ਉਹ ਸਾਰੀਆਂ ਉਹਨੇ ਹਜ਼ਮ ਕਰ ਜਾਣੀਆਂ। ਉਹ ਖਾ ਜਾਂਦਾ ਸੀ। ਤੇ ਛੋਟਾ ਮੁੰਡਾ ਜਿਹੜਾ ਸੀ ਉਹਨੇ ਕਹਿਣਾ ਮਾਂ ਉਹ ਰੋਟੀਆਂ ਤਾਂ ਹਰੂਮਾਨ ਖਾ ਜਾਂਦਾ ਸਾਰੀਆਂ, ਸਾਰਾ ਦਿਨ ਕੰਮ ਕਰਦੇ ਇਹ ਤਾਂ ਰੋਟੀਆਂ ਖਾ ਜਾਂਦਾ, ਉਹ ਤੇ ਇਹ ਤਾਂ ਭੁੱਖੇ ਰਹਿੰਦੇ ਆ। ਅੱਛਾ। ਸਹੀ। ਉੱਥੋਂ ਫਿਰ ਇੱਦਾਂ ਹੁਣ ਤੈਨੂੰ ਕੀ ਦੱਸਾਂ, ਰੋਣ ਵੀ ਆਉਂਦਾ। ਸਹੀ। ਇਹ ਸਾਰਾ ਦਿਨ ਭੁੱਖੇ ਰਹਿੰਦੇ ਆ ਤੇ ਰੋਟੀਆਂ ਖਾ ਜਾਂਦਾ ਉਹ। ਅਸੀਂ ਫਿਰ ਜਾ ਕੇ ਨਾ ਕਮਾਦ ਦੇ ਗੰਨੇ ਗੁੰਨੇ ਚੁੱਪਣ ਕਹਿਣਾ ਚਲੋ ਪੇਟ ਦੀ ਅੱਗ ਤਾਂ ਬੁਝਾਉਣੀ ਹੁੰਦੀ ਫਿਰ। ਮੈਂ ਤਾਂ ਮੇਰੇ ਤੋਂ ਛੋਟਾ, ਹਾਂ, ਅਸੀਂ ਦੋਵੇਂ ਗੰਨੇ ਚੁੱਪਣ ਚਲੇ ਗਏ। ਠੀਕ। ਤੇ ਉਹਨੂੰ ਜਦੋਂ ਪਤਾ ਲੱਗਿਆ ਨਾ
ਫੁੱਫੀ ਆਪਣੇ ਫੁੱਫੀ ਦੇ ਮੁੰਡੇ ਨੂੰ ਤੇ ਗੰਨੇ ਚੁੱਪ ਉਹਨੇ ਉੱਥੋਂ ਹੀ ਗੰਨਾ ਭੰਨਿਆ, ਸਾਨੂੰ ਕੁੱਟਦਾ ਹੀ ਲਿਆ ਗੰਨਿਆਂ ਦੇ ਨਾਲ। ਸਾਡੀ ਮਸ਼ੀਰਾ ਵੱਡੀ ਜਿਹੜੀ ਸੀ ਸਾਨੂੰ ਲੱਭਦੀ ਫਿਰੇ ਤੇ ਰਾਤ ਪੈ ਗਈ ਤੇ ਠੱਠਾ ਚੱਲੇ ਅੱਜ ਦਾ ਫਗਣ ਚੇਰ ਦਾ ਹੁੰਦਾ। ਅਸੀਂ ਐਂ ਨਾ ਕੰਨ ਦੇ ਨਾਲ ਲੱਗ ਕੇ ਖੜੇ ਤਾਂ ਸਾਨੂੰ ਲੱਭਦੀ। ਅੱਛਾ। ਜਦੋਂ ਦੇਖਿਆ ਵੀ ਆ ਖੜਿਆ ਅਬੇ ਅਸੀਂ ਰੋ ਕਹਿੰਦੀ ਕੀ ਮੈਂ ਇੱਦਾਂ ਤੋਂ ਸਾਡੀ ਵਾਲਦਾ ਕਹਿੰਦੀ ਸਾਡੇ ਵਾਲਦ ਸਾਹਿਬ ਨੂੰ ਭਰਾ ਮੇਰੇ ਸਭ ਕੁਛ ਹੀ ਮੇਰਾ ਇਹ ਆ, ਪਰ ਮੈਂ ਕਹਿੰਦੀ ਵੀ ਮੇਰੇ ਇਹਨਾਂ ਨੂੰ ਨਾ ਬੱਚਿਆਂ ਨੂੰ ਲੈ ਕੇ ਤੇ ਇੱਥੋਂ ਨਿਕਲ। ਵਾਲਦ ਸਾਹਿਬ ਨੂੰ ਹਾਂ ਵਾਲਦ ਸਾਹਿਬ ਨੂੰ ਸਾਡੀ ਵਾਲਦਾ ਵੀ ਭਰਾ ਮੇਰੇ ਆ, ਇਹਨਾਂ ਨੂੰ ਬੱਚਿਆਂ ਨੂੰ ਲੈ ਕੇ ਨਾ ਨਿਕਲਣੇ ਨਹੀਂ ਚਾਹੀਦੇ। ਠੀਕ। ਉਸੇ ਚੱਕ ਦੇ ਵਿੱਚ ਫਿਰ ਇੱਕ ਜੱਟਾਂ ਦਾ ਸੀਗਾ ਮਕਾਨ 2 ਕਨਾਲਾਂ ਹੱਥਾਂ ਉੱਥੇ ਸਾਨੂੰ ਸ਼ਿਫਟ ਕਰ ਦਿੱਤਾ। ਅੱਛਾ। ਉਹ ਜ਼ਿਮੀਂਦਾਰਾਂ ਨੇ। ਠੀਕ ਹੈ। ਸਾਡਾ ਵਾਲਦ ਸਾਹਿਬ ਜਿਹੜਾ ਲੱਕੜ ਦਾ ਕੰਮ ਕਰਦਾ ਹੁੰਦਾ ਸੀ ਆ ਕੇ ਵੀ ਸਾਨੂੰ ਤੂੰ ਨਾ ਟੰਗੜੀ ਸੰਘਾ ਤੇ ਫਲਾਨਾ ਫਲਾਨਾ ਇਹ ਸਾਨੂੰ ਬਣਾ ਕੇ ਦੇਈ ਆ ਤਾਂ ਦਾਣੀਆਂ ਭਰੀਆਂ ਤੇਰੀਆਂ ਇੱਥੇ ਹੀ ਆਈਆਂ ਸਹੀ ਜਨਾਬ, ਜਿੱਦਾਂ ਤਿੰਨਾਂ ਮਰਬਿਆਂ ਦੇ ਨਹੀਂ ਲੱਗ ਜਾਂਦੀ ਖੜੀ ਇੱਦਾਂ ਸਹੀ। ਉਹ ਫਿਰ ਅਸੀਂ ਗਹਾਈ ਗਾਹ ਕੇ ਵੀ ਉਹਨਾਂ ਨੇ ਦਿੱਤੀ, ਦਾਣੇ ਵੀ ਆਮ ਤੇ ਤੂੜੀ ਵੀ ਆਮ, ਉਹੋ ਹੀ ਮਾਮੇ। ਬਾਲਦ ਸਾਹਿਬ ਨੇ ਕਹਿਣਾ ਪਾ ਲਓ ਇੱਥੋਂ ਜਿੰਨੇ ਚਾਹੀਦੇ ਆ, ਤੇ ਬਾਲਦਾਂ ਨੇ ਕਹਿਣਾ ਨਾ ਨਹੀਂ ਨਹੀਂ ਇਹਨਾਂ ਨੇ ਜੋ ਕੁਛ ਕਰ ਲਿਆ ਅਸੀਂ ਨਹੀਂ, ਪਾ ਲਓ ਲੈ ਗਏ। ਜਿਹੜੀ ਗੱਲ ਕਰਦੀ ਵੀ ਉੱਥੇ ਵੀ ਤੁਸੀਂ ਆਪਣੇ ਭੁੱਖੇ ਭਾਣੇ ਹਾਲਾਤਾਂ ਨਾਲ ਲੜਦੇ, ਲੋਕਾਂ ਨਾਲ ਲੜਦੇ ਪਿੜਦੇ ਇੱਥੇ ਪਹੁੰਚੇ। ਇੱਥੇ ਆ ਕੇ ਵੀ ਛੇਤੀ ਕੋਈ ਸੁੱਖ ਦਾ ਸਾਹ ਨਹੀਂ ਮਿਲਿਆ। ਆਖਰਕਾਰ ਫਿਰ ਤੁਸੀਂ ਇੱਥੇ ਤੁਹਾਨੂੰ ਆਉਣਾ ਪਿਆ, ਰਹਿਣਾ ਪਿਆ। ਬਜ਼ੁਰਗੋ ਅਸਲ ਦੇ ਵਿੱਚ ਮੈਂ ਮਾਜ਼ਰਤ ਚਾਹੁੰਦਾ, ਆਪਣਾ ਜਿਹੜਾ ਪ੍ਰੋਗਰਾਮ ਆ ਨਾ ਇਹਦਾ ਮਕਸਦ ਇਹ ਹੈਗਾ ਵਾ ਕਿ ਦੇਸ਼ ਵੇਲੇ ਦੀਆਂ ਗੱਲਾਂ ਤੁਹਾਡੇ ਕੋਲੋਂ ਪੁੱਛਣੀਆਂ, ਤੁਹਾਡਾ ਰਹਿਣ ਸਹਿਣ ਕਿਵੇਂ ਦਾ ਸੀਗਾ ਉਹਨਾਂ ਲੋਕਾਂ ਦੇ ਨਾਲ। ਤੇ ਮੇਰਾ ਇਹ ਸਵਾਲ ਰਹਿ ਗਿਆ, ਮੈਂ ਤੁਹਾਨੂੰ ਪੁੱਛਣਾ ਸੀ ਕਿ ਤੁਸੀਂ ਉੱਥੇ ਜਦੋਂ ਆਪਣੇ ਹੁਸ਼ਿਆਰਪੁਰ ਰਹਿੰਦੇ ਹੁੰਦੇ ਸੀ ਆਪਣੇ ਪਿੰਡ ਦੇ ਵਿੱਚ, ਤੁਹਾਡੇ ਪਿੰਡ ਦੇ ਵਿੱਚ ਸਾਰੇ ਮੁਸਲਮਾਨ ਰਹਿੰਦੇ ਸੀ ਜਾਂ ਰਲੇ ਮਿਲੇ? ਬਿਲਕੁਲ ਸਾਰੇ ਮੁਸਲਮਾਨ 44 ਚੱਕ ਡੋਗਰਾਂ ਦੇ ਮੁਸਲਮਾਨਾਂ। ਅੱਛਾ, ਤੁਹਾਡੇ ਉੱਥੇ ਪਿੰਡ ਦੇ ਵਿੱਚ ਸਾਰੇ ਮੁਸਲਮਾਨ ਸੀਗੇ। ਤੁਹਾਡੀ ਮੁਗਲ ਬਰਾਦਰੀ ਆ ਤੇ ਸਾਰੇ ਇਸੇ ਬਰਾਦਰੀ ਦੇ ਸੀ ਜਾਂ ਹੋਰ ਬਰਾਦਰੀਆਂ ਵੀ ਲੋਕ ਬੈਠੇ ਸੀ? ਨਹੀਂ ਸਾਰੇ ਡੋਗਰ ਸੀ। ਸਾਰੇ ਡੋਗਰ ਚਮਾਰ ਸੀਗੇ ਬਸ ਜਿਹੜੇ ਹਿੰਦੂ ਚਮਾਰ। ਹਿੰਦੂ ਚਮਾਰ। ਅੱਛਾ ਠੀਕ ਆ। ਬਾਕੀ ਸਭ ਮੁਸਲਮਾਨ। ਰਹਿਣ ਸਹਿਣ ਕਿਵੇਂ ਦਾ ਸੀ? ਰਹਿਣ ਸਹਿਣ ਬਿਲਕੁਲ ਸਹੀ ਸੀ, ਆਪਣੀ ਪਿਆਰ ਮੁਹੱਬਤ ਬਹੁਤ। ਅੱਛਾ ਮੈਨੂੰ ਬਜ਼ੁਰਗੋ ਤੁਸੀਂ ਇਹ ਦੱਸੋ, ਮਾਸ਼ਾਅੱਲਾ ਤੁਹਾਡੀ ਜਿਹੜੀ 77 ਕੁ ਸਾਲ 77 78 ਸਾਲ ਉਮਰ ਬਣਦੀ ਹੈ, ਕੀ ਫਰਕ ਤੁਸੀਂ ਮਹਿਸੂਸ ਕੀਤਾ ਜਿਹੜੀ ਉਸ ਵੇਲੇ ਦੇ ਵਿੱਚ ਔਰ ਇਸ ਵੇਲੇ ਦੇ ਵਿੱਚ ਜੋ ਚੱਲ ਰਿਹਾ, ਤੁਹਾਨੂੰ ਕੀ ਫਰਕ ਮਹਿਸੂਸ ਹੋਇਆ ਵੀ ਜਿਹੜੀ ਉਹ ਵੇਲਾ ਚੰਗਾ ਸੀ ਬਹੁਤਾ ਜਾਂ ਆਹ ਵੇਲਾ ਬਹੁਤਾ ਚੰਗਾ ਵਾ? ਕਿਹੜਾ ਐਸਾ ਕਿਹੜੀ ਚੀਜ਼ ਹੈ ਜਿਹੜੀ ਪਿੱਛੇ ਰਹਿ ਗਈ ਆ? ਸਾਡੇ ਵਾਸਤੇ ਉੱਥੇ ਵੀ ਅਸੀਂ ਬਿਲਕੁਲ ਸਹੀ ਸੀ। ਅੱਛਾ ਠੀਕ। ਇੱਥੇ ਆ ਗਏ ਤੇ ਅੱਲਾ ਦੀ ਬੜੀ ਰਹਿਮਤ ਰਹੀ ਹੈ। ਠੀਕ ਹੈ। ਬਿਲਕੁਲ ਨਾ ਜਿੱਦਾਂ ਉੱਥੇ ਛੱਡ ਕੇ ਆਇਆ ਸੀ ਅੱਲਾ ਨੇ ਉੱਦਾਂ ਹੀ ਬਿਲਕੁਲ ਠੀਕ ਆ, ਪਰ ਫਿਰ ਵੀ ਕਿਉਂਕਿ ਅਕਸਰ ਅਸੀਂ ਪੜ੍ਹਦੇ ਵੀ ਆ ਔਰ ਇਹ ਹਕੀਕਤ ਵੀ ਆ ਕਿ ਜਿਹੜਾ ਇਨਸਾਨ ਆ ਨਾ ਉਹ ਮਾਸ਼ਰਤੀ ਜਾਨਵਰ ਆ, ਜਿਹੜੀ ਮਾਸ਼ਰੇ ਦੇ ਵਿੱਚ ਰਹਿਣਾ ਫਿਤਰਤਨ ਉਹਦੇ ਅੰਦਰ ਹੈ ਇਹ ਚੀਜ਼, ਮਾਦਾ ਉਹਦੇ ਅੰਦਰ, ਜਿਹੜੀ ਉਹ ਇਕੱਲਿਆ ਨਹੀਂ ਰਹਿ ਸਕਦਾ। ਅਤੇ ਉੱਥੇ ਵੀ ਇੱਕ ਮਾਸ਼ਰਾ ਕਾਇਮ ਸੀ, ਇੱਥੇ ਵੀ ਇੱਕ ਮਾਸ਼ਰਾ ਕਾਇਮ। ਉੱਥੇ ਦਾ ਮਾਸ਼ਰਾ ਕੀ ਬਹੁਤ ਸਾਦਾ ਸੀ, ਬਹੁਤ ਚੰਗਾ ਸੀ। ਹੁਣ ਦਾ ਦੌਰ ਜਿਹੜਾ ਥੋੜ੍ਹਾ ਐਡਵਾਂਸ ਆ ਗਿਆ, ਜਦੀਦ ਆ ਗਿਆ, ਕਿਹੜੀਆਂ ਚੀਜ਼ਾਂ ਦੀ ਕਮੀ ਆ ਹੁਣ ਇਸ ਟਾਈਮ ਉੱਥੇ? ਤੁਹਾਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਅੱਜ ਵੀ ਸ਼ਿੱਦਤ ਦਿਲ ਕਰਦਾ ਵੀ ਜਾ ਕੇ ਫਿਰ ਇੱਕ ਵਾਰੀ ਜਾ ਕੇ ਦੇਖੀਏ ਉਹ ਇਲਾਕਾ, ਕਿਹੜੀਆਂ ਐਸੀਆਂ ਚੀਜ਼ਾਂ ਸੀਗੀਆਂ? ਚੀਜ਼ਾਂ ਦੇਖ ਲਓ, ਉੱਥੇ ਦਾ ਫਰੂਟ ਜਿਹੜਾ ਸੀ ਹਾਂ ਬਹੁਤ ਹੀ ਮਿੱਠਾ, ਸ਼ੀਰੀਨ ਜਿੱਦਾਂ ਸ਼ਹਿਦ। ਠੀਕ। ਇੱਥੇ ਤੁਸੀਂ ਜੋ ਵੀ ਖਾਓ ਨਾ ਹੁੰਦੀ ਸੀ ਲਗਾਟ, ਉੱਥੇ ਜਿੱਦਾਂ ਸ਼ਹਿਦ ਭਰਿਆ ਹੁੰਦਾ ਇੱਦਾਂ ਇੱਥੇ ਜਿੱਦਾਂ ਨਹਿਰ ਦਾ ਪਾਣੀ ਹੁੰਦਾ ਇੱਦਾਂ। ਅੱਛਾ ਜੀ। ਫਰੂਟ ਜਿੰਨਾ ਵੀ ਸੀ ਨਾ ਬਹੁਤ ਹੀ ਲਜ਼ੀਜ਼ ਤੇ ਪਾਣੀ ਵੀ ਬਹੁਤ ਹੀ ਬਿਹਤਰ। ਤੇ ਸਾਡੇ ਇਲਾਕੇ ਦੀ ਜਿਹੜੀ ਬਾਸਮਤੀ ਸੀ ਨਾ ਉਹ ਨਾ ਇੱਥੇ ਪੱਕੀ ਇਹਦਾ ਸਾਰੇ ਪਿੰਡ 'ਚ ਪਾ ਲਓ। ਵਾਹ ਜੀ ਵਾਹ, ਜਿਹੜੀ ਇੰਨੀ ਖੁਸ਼ਬੂ। ਹਾਂ ਵਾਹ। ਉਸ ਬਾਸਮਤੀ ਦੀਆਂ 2 ਕੋਸ਼ੀਆਂ 100 ਮੰਡੀਆਂ ਸਾਡੀਆਂ ਭਰੀਆਂ ਉੱਦਾਂ ਛੱਡ ਕੇ ਆਏ। ਠੀਕ। ਅਤੇ ਜਿਹੜੀ ਇਸ ਚੀਜ਼ ਦਾ ਵੀ ਤੁਸੀਂ ਬਹੁਤ ਫਰਕ, ਹੁਣ ਤਾਂ ਵੈਸੇ ਵੀ ਜਦੀਦ ਦੌਰ ਆ ਗਿਆ, ਬਿਮਾਰੀਆਂ ਵੀ ਵੱਧ ਗਈਆਂ।
ਹੋਰ ਮਤਲਬ ਬਿਮਾਰੀਆਂ ਵੀ ਫਸਲਾਂ ਨੂੰ ਬਹੁਤੀਆਂ ਪੈਣ ਲੱਗ ਪਈਆਂ ਆਹੋ। ਕੁਛ ਇਹਨਾਂ ਚੀਜ਼ਾਂ ਦੇ ਨਾਲ ਵੀ, ਕੋਈ ਖਾਦਾਂ ਦੇ ਨਾਲ ਵੀ ਅਸਰ ਉੱਡ ਗਏ। ਹਾਂ। ਚੰਗਾ ਮੈਂ ਸੁਣਿਆ ਪਾਣੀ ਉੱਥੇ ਦਾ ਚੰਗਾ, ਜਿਹੜੀ ਇੱਥੇ ਦਾ ਲਾ ਲਓ ਦੇਸੀ ਘੇ ਤੇ ਉੱਥੇ ਦਾ, ਉੱਥੇ ਦਾ ਪਾਣੀ, ਉੱਥੇ ਦਾ ਪਾਣੀ ਉੱਥੇ ਦਾ। ਨਹੀਂ ਇੱਕ ਬਰਾਬਰ ਸੀ। ਹਾਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਉੱਥੇ ਦੇਖੀਆਂ, ਮੇਲੇ ਮੂਲੇ ਕੋ ਆਪਣੇ ਹੋਸ਼ 'ਚ ਤੁਸੀਂ ਦੇਖੇ ਉੱਥੇ ਮੇਲੇ ਹੁੰਦੇ। ਕਿੱਦਾਂ ਦੇ ਮੇਲਿਆਂ ਦਾ ਸਮਾਂ ਕਿੱਦਾਂ ਦਾ ਹੁੰਦਾ ਸੀ? ਬਸ ਏਦਾਂ ਜਿੱਦਾਂ ਵੀ ਨਾਥ ਕਵਾਲੀਆਂ, ਦਰੂਦ ਸ਼ਰੀਫ ਮੇਲਿਆਂ ਦੇ ਵਿੱਚ ਵੀ ਆਦਮ ਆ ਜਾਣੇ, ਹਾਂ। ਉਹਨਾਂ ਨੇ ਸਹੀ। ਬਿਆਨ ਕਰਨਾ। ਬਿਲਕੁਲ ਨਹੀਂ, ਕਿਉਂਕਿ ਜਿਸ ਮਾਸ਼ਰੇ ਦੇ ਵਿੱਚ ਤੁਸੀਂ ਰਹਿ ਕੇ ਆਏ ਹੋ ਉੱਥੇ ਇੱਕ ਨਹੀਂ ਕਈ ਕੌਮਾਂ ਰਹਿੰਦੀਆਂ ਸੀ ਇਕੱਠੀਆਂ। ਇਹ ਤਾਂ ਤੁਸੀਂ ਦੱਸ ਦਿੱਤਾ ਵੀ ਠੀਕ ਆ, ਮਤਲਬ ਮੁਸਲਮਾਨ ਹੋਣ ਦੀ ਹੈਸੀਅਤ ਦੇ ਨਾਲ ਜੋ ਵੀ ਉਹ ਕਰਦੇ ਸੀ। ਬਾਕੀ ਕਿਉਂਕਿ ਇਕੱਠੇ ਆਉਣਾ ਜਾਣਾ ਮੇਲਿਆਂ ਤੇ ਦੇਖਣਾ, ਇਸ ਤੋਂ ਇਲਾਵਾ ਮਤਲਬ ਛਿੰਝਾਂ ਪੈਂਦੀਆਂ, ਕਬੱਡੀਆਂ ਸ਼ਵੱਡੀਆਂ, ਸਾਰੀਆਂ ਚੀਜ਼ਾਂ ਤਾਂ ਦੇਖੀਆਂ ਹੋਣਗੀਆਂ ਤੁਸੀਂ। ਇਹ ਮੈਂ ਨਹੀਂ ਦੇਖੀਆਂ ਕਿ ਅਸੀਂ ਛੋਟੇ ਸੀ, ਸਾਡੇ ਵਾਲਦ ਸਾਹਿਬ ਜਾਂਦੇ ਹੁੰਦੇ ਸੀ ਮੇਲਿਆਂ ਤੇ ਵੀ। ਹਾਂਜੀ। ਸਾਡੇ ਲਾਗੇ ਪਹਾੜਾਂ 'ਚ ਮੇਲਾ ਲੱਗਦਾ ਹੁੰਦਾ ਸੀ, ਸ਼ਾਹ ਨੂਰ ਜਮਾਲ ਦਾ। ਸ਼ਾਹ ਨੂਰ ਜਮਾਲ ਦਾ? ਹਾਂ, ਉੱਥੇ ਪਹਾੜਾਂ 'ਚ? ਹਾਂ, ਸਾਡੇ ਵਾਲਦ ਸਾਹਿਬ ਜਾਂਦੇ ਹੁੰਦੇ ਸੀ। ਹਾਂ। ਲੈ ਕੇ ਜਾਣਾ 1 ਰੁਪਈਆ। ਠੀਕ, 1 ਰੁਪਈਆ? 5 ਦਿਨ ਮੇਲਾ ਦੇਖਣਾ, ਕਿ ਵੀ ਆਪਣਾ ਇਕੱਠਾ ਕਰਕੇ ਲੈ ਜਾਣਾ, ਰਾਸ਼ਨ ਸਾਰਾ ਲੈ ਜਾਣਾ, ਤੇ ਉੱਥੇ ਨਾ 5 ਦਿਨ ਲਾ ਕੇ ਆਉਣਾ, ਫਿਰ ਵੀ ਰੁਪਈਏ 'ਚੋਂ 4 ਆਨੇ ਵਾਪਸ ਲਿਆਉਣੇ। ਹੁਣ ਤਾਂ ਜੀ ਰੁਪਈਏ 'ਚ ਕੋਈ ਚਪੇੜ ਨਹੀਂ ਮਾਰਦਾ, ਜਿਹੜੀ ਐਸਾ ਦੌਰ ਆ ਗਿਆ। ਪੰਡ ਹੋਣੀ 1.25 ਮਣ ਦੀ ਸਿਰ ਦੇ ਉੱਤੇ। ਕਿਆ ਬਾਤ! ਕਿਉਂ ਉਦੋਂ ਪੈਦਲ ਰਸਤੇ ਹੁੰਦੇ, ਪੈਦਲ ਹੀ ਆਉਣਾ ਪੈਦਲ। ਸਹੀ, ਪੈਦਲ ਸਫ਼ਰ ਹੁੰਦਾ ਸੀਗਾ। ਆਪਣੇ ਕੋਲ ਮਾਲ ਡੰਗਰ ਉਂਝ ਕੀ ਸੀਗਾ? ਮਾਲ ਡੰਗਰ ਮੈਂ ਤੁਹਾਨੂੰ ਦੱਸਦਾ, ਸਾਡੇ ਕੋਲ ਮੱਝਾਂ ਗਾਈਆਂ 19-20 ਡੰਗਰ ਸੀ। 19-20 ਡੰਗਰ ਸੀਗੇ? ਨਹੀਂ, 19 ਆਪਣੀ ਵਰਤੋਂ ਤੇ ਸਾਰੇ ਰੱਖੇ ਸੀ? ਹਾਂ। ਜਦੋਂ ਅਸੀਂ ਆਏ ਆ ਨਾ ਜੀ, ਮੈਂ ਹੁਣ ਕਸਮ ਖਾ ਕੇ ਕਹਿੰਦਾ ਵੀ ਅਸੀਂ ਹੈਗੇ ਤਾਂ ਛੋਟੇ ਸੀ, ਜਾਨਵਰਾਂ ਦੇ ਰੱਸੇ ਖੋਲੇ ਨਾ, ਧੌਣਾ ਆਪਣੀਆਂ ਓਏ ਹੋਏ, ਅੱਖਾਂ 'ਚੋਂ ਪਾਣੀ। ਤੇ ਅੱਜ ਜੁਦਾ ਹੀ ਪੈ ਗਈ ਆ। ਜਾਨਵਰ ਹੁੰਦੇ ਸੀ, ਜਾਨਵਰ ਹੁੰਦੇ ਸੀ। ਬਹੁਤ ਮੁਸ਼ਕਲ ਦਾ, ਬਹੁਤ ਮੁਸ਼ਕਲ ਦੋ। ਜਾਨਵਰਾਂ ਨੂੰ ਵੀ ਪਤਾ ਲੱਗ ਗਿਆ ਵੀ ਨਾ ਅੱਜ ਤੁਰ ਜਾਣ। ਅੱਲਾਹ ਪਾਕ ਨੇ ਉਹਨਾਂ ਨੂੰ ਵੀ ਹਿੱਸ ਤਾਂ ਦਿੱਤੀ ਆ, ਜ਼ਬਾਨ ਤਾਂ ਨਹੀਂ ਦਿੱਤੀ। ਜਾਨਵਰ ਪਿਆਰ ਦੀ ਬੋਲੀ ਨੂੰ ਤਾਂ ਬਹੁਤ ਜ਼ਿਆਦਾ ਸਮਝਦੇ ਆ, ਤੇ ਜਦੋਂ ਰਹਿਣਾ ਇਕੱਠਿਆਂ ਬਹੁਤ ਹੀ ਔਖਾ ਹੁੰਦਾ। ਕਿਸੇ ਇੱਕ ਜਗ੍ਹਾ ਦੇ ਉੱਤੇ ਤੁਸੀਂ ਰਹਿੰਦੇ ਹੋ, ਕਈ ਵਰੇ ਬੀਤ ਜਾਂਦੇ ਆ, ਕਈ ਸਦੀਆਂ ਬੀਤ ਜਾਂਦੀਆਂ, ਔਰ ਉਹ ਤੁਹਾਨੂੰ ਅਚਾਨਕ ਛੱਡਣਾ ਪਵੇ, ਤੇ ਇਹ ਚੀਜ਼ ਸਾਡੇ ਅੰਦਰ ਬੜੀ ਤੜਪ ਪੈਦਾ ਕਰਦੀ ਆ। ਕਿਉਂਕਿ ਮੈਂ ਅਗਰ ਆਪਣੇ 'ਤੇ ਲਾ ਕੇ ਇਹ ਗੱਲ ਸੋਚਾਂ ਕਿ ਯਾਰ ਮੇਰਾ ਅੱਜ ਜਿਹੜਾ ਘਰ ਆ ਮੈਨੂੰ ਅਚਾਨਕ ਛੱਡਣਾ ਪਵੇ, ਤੇ ਇੱਕ ਕਿਆਮਤ ਦੇ ਮੰਜ਼ਰ ਤੋਂ ਘੱਟ ਮੰਜ਼ਰ ਨਹੀਂ ਹੁੰਦਾ ਇਹ। ਇਹਨਾਂ ਨੇ ਮੇਰਾ ਖਿਆਲ ਇੰਨਾ ਪਾਇਆ ਨਹੀਂ ਜਿੰਨਾ ਇਹਨਾਂ ਨੇ ਖੋਇਆ ਵਾ। ਸਾਡੇ ਸਾਰੇ ਬਜ਼ੁਰਗਾਂ ਨੇ, ਉੱਧਰਲਿਆਂ ਨੇ ਵੀ ਇੱਧਰਲਿਆਂ ਨੇ ਵੀ, ਇੰਨਾ ਪਾਇਆ ਨਹੀਂ ਜਿੰਨਾ ਇਹ ਖੋ ਕੇ ਆਏ ਆ। ਔਰ ਇਹਨਾਂ ਦੇ ਜਜ਼ਬਾਤ ਦੀ ਅਸੀਂ ਕਦਰ ਕਰਦੇ ਹਾਂ। ਇਸ ਟਾਈਮ ਵੀ ਇਮੋਸ਼ਨਸ ਦੇ ਨਾਲ ਇਹ ਭਰਪੂਰ ਨੇ, ਔਰ ਇਸੇ ਤਰ੍ਹਾਂ ਹੀ ਆ ਕਿ ਹਰ ਬੰਦੇ ਨੇ ਬਹੁਤ ਹੀ ਕਠਿਨ ਵਕਤ ਦੇਖਿਆ, ਬੜਾ ਸਰਵਾਈਵ ਕੀਤਾ। ਤੇ ਬਜ਼ੁਰਗੋ, ਤੁਹਾਡੇ ਬਜ਼ੁਰਗਾਂ ਨੇ, ਕਿਉਂਕਿ ਤੁਸੀਂ ਇੰਨੀ ਹੋਸ਼ ਦੇ ਵਿੱਚ ਉਦੋਂ ਨਹੀਂ ਰਹੇ, ਉਹਨਾਂ ਦੇ ਨਾਲ, ਉਹਨਾਂ ਲੋਕਾਂ ਦੇ ਨਾਲ, ਸਿੱਖਾਂ ਦੇ ਨਾਲ ਲਾ ਲਓ, ਕਿਉਂ ਪੰਜਾਬ ਦੇ ਵਿੱਚ ਜ਼ਿਆਦਾ ਅਕਸਰੀਅਤ ਇਹਨਾਂ ਦੀ ਹੀ ਆ, ਤੇ ਜ਼ਿਆਦਾ ਲੈਣ ਦੇਣ ਵੀ ਸਾਡਾ ਇਹਨਾਂ ਨਾਲ ਹੀ ਸੀਗਾ। ਸਿਖਾਣਾ ਕੋਈ ਦੱਸਦੇ ਹੁੰਦੇ ਸੀ ਵਾਲਿदैन ਤੁਹਾਡੇ ਵਾਲਿਦ ਸਾਹਿਬ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਤੁਹਾਡਾ ਬਹਿਣ ਉੱਠਣ ਸੀ, ਰਹਿਣ ਸਹਿਣ ਸੀ? ਸਾਡੇ ਵਾਲਦ ਸਾਹਿਬ ਜਿਹੜੇ ਆ ਨਾ, ਪਹਾੜਾਂ ਦੇ ਵਿੱਚ ਨਾ ਸਿੱਖਾਂ ਦੇ ਨਾਲ ਜਾਂਦੇ ਹੁੰਦੇ ਸੀ ਜੀ। ਆ ਕੱਚੀ ਲੱਕੜੀਆਂ ਗੈਲੀਆਂ ਨਹੀਂ ਹੁੰਦੀਆਂ ਜੀ ਜੀ। ਉਹਨਾਂ ਨੂੰ ਚੀਰ ਨਾਲ ਚੀਰ ਪਾ ਕੇ ਨਾ ਲਦਾ ਕਰਕੇ ਤਾਂ ਫੇਰ ਆਉਂਦੇ। ਠੀਕ। ਉਹਨਾਂ ਨਾਲ ਜਾਂਦੇ ਨੇ, ਬਿਲਕੁਲ ਉਦੋਂ ਸਹੀ ਸੀ। ਸਹੀ, ਮਤਲਬ ਲੈਣ ਦੇਣ ਪਿਆਰ, ਮੁਹੱਬਤ ਪਿਆਰ ਇੱਕ ਦੂਸਰੇ ਨਾਲ ਸਹੀ ਸੀ। ਮੁਹੱਬਤ ਪਿਆਰ ਤਾਂ ਉਦੋਂ ਗਿਆ ਜਦੋਂ ਆਹ ਕੰਮ ਹੋਣਾ, ਉਦੋਂ ਪਹਿਲਾਂ ਅੱਖਾਂ ਹੋ ਗਈਆਂ, ਉਦੋਂ ਅੱਖਾਂ ਹੋਰ ਉਦੋਂ ਅੱਖਾਂ ਹੋਰ ਹੋ ਗਈਆਂ। ਅਸਲ ਦੇ ਵਿੱਚ ਮੌਕਾ ਪ੍ਰਸਤ ਜਿਹੜਾ ਆ ਨਾ ਜੀ, ਮੌਕਾ ਪ੍ਰਸਤ ਕੋਈ ਵੀ ਬੰਦਾ ਹੋ ਸਕਦਾ, ਉਹ ਕਦੀ ਨਾ ਕਦੀ ਕਿਸੇ ਐਸੇ ਵੇਲੇ ਦੀ ਤਲਾਸ਼ ਦੇ ਵਿੱਚ ਹੁੰਦਾ। ਉਸ ਟਾਈਮ ਬੜੇ ਮੌਕਾ ਪ੍ਰਸਤ ਲੋਕਾਂ ਨੇ ਨੁਕਸਾਨ ਕੀਤੇ ਆ, ਲੇਕਿਨ ਬਹੁਤ ਸਾਰੀਆਂ ਤਾਰੀਖਾਂ ਰਕਮ ਨੇ ਜੀ। ਅਗਰ ਉੱਧਰਲੇ ਬੰਦਿਆਂ ਨੇ ਸਾਡੇ ਬੰਦਿਆਂ ਦਾ ਸਾਥ ਦਿੱਤਾ, ਉਹਨਾਂ ਨੂੰ ਬਾਰਡਰ ਪਾਕਿਸਤਾਨ ਤੱਕ ਛੱਡਿਆ, ਤੇ ਇੱਧਰ ਪਾਕਿਸਤਾਨੀ ਵਸਨੀਕਾਂ ਨੇ, ਲੋਕਲ ਲੋਕਾਂ ਨੇ ਵੀ ਉਹਨਾਂ ਦੀ ਓਨੀ ਹੀ ਮਦਦ ਕੀਤੀ ਆ। ਅਗਰ ਕਤਲ ਹੋਏ ਨੇ ਤੇ ਨਾਲ ਮੁਹੱਬਤਾਂ ਵੀ ਨਾਲ ਗਈਆਂ ਵਾ, ਤੇ ਇਹ ਸਾਰੀਆਂ ਚੀਜ਼ਾਂ ਦੋਨਾਂ ਪਾਸੇ ਇੱਕੋ ਜਿਹੀਆਂ ਹੀ ਆ।
ਇਸੇ ਕਰਕੇ ਅਸੀਂ ਇਹਨਾਂ ਪੁਰਾਣੀਆਂ ਯਾਦਾਂ ਨੂੰ ਇੱਕ ਦਫਾ ਫੇਰ ਇਕੱਠਿਆ ਕਰਕੇ ਤੁਹਾਡੇ ਸਾਰਿਆਂ ਦੇ ਰੂਬਰੂ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਉਂਦੇ ਹਾਂ। ਇਹੀ ਮਕਸਦ ਆ ਸਾਡਾ। ਅਤੇ ਬਜ਼ੁਰਗੋ ਮੈਨੂੰ ਇਹ ਗੱਲ ਦੱਸੋ ਕਿ ਜਦੋਂ ਤੁਸੀਂ ਇੱਥੇ ਪਾਕਿਸਤਾਨ ਆਏ, ਜਿੱਥੇ ਵੀ ਤੁਸੀਂ ਆ ਕੇ ਰਹਿਣ ਲੱਗ ਪਏ, ਤੁਸੀਂ ਦੱਸਿਆ ਕਿ ਇਹ ਲਓ ਚੀਚਾ। ਅੱਛਾ, ਮੈਂ ਬਜ਼ੁਰਗੋ ਇਹੀ ਤੁਹਾਡੇ ਕੋਲੋਂ ਪੁੱਛ ਰਿਹਾ ਸੀਗਾ ਕਿ ਤੁਸੀਂ ਇੱਥੇ ਆਏ, ਕੀ ਦਿਲ ਦੇ ਵਿੱਚ ਇਹੀ ਮੁਬਾਲਗਾ ਰਿਹਾ ਵੀ ਅਸੀਂ ਵਾਪਸ ਚਲੇ ਜਾਣਾ, ਅਸੀਂ ਇੱਥੇ ਨਹੀਂ ਰਹਿਣਾ? ਇਹ ਗੱਲ ਵਾਕਈ ਇੱਦਾਂ ਹੀ ਸੀਗੀ? ਇੱਦਾਂ ਹੀ ਸੀ ਵੀ ਅਸੀਂ ਆਪਣਾ ਸਮਾਨ ਜਦੋਂ ਨੱਪਿਆ ਨਾ, ਅਤੇ ਉੱਥੇ ਜਿਹੜੇ ਹਿੰਦੂ ਜਮਾਤ ਸੀਗੇ ਉਹਨਾਂ ਨੂੰ ਕਿਹਾ ਵੀ ਜੇ ਤੇ ਆ ਗਿਆ ਅਸੀਂ ਵਾਪਸ, ਹਾਂਜੀ, ਅਤੇ ਅਸੀਂ ਤੁਹਾਤੋਂ ਲੈ ਲਾਂਗੇ ਸਮਾਨ, ਨਹੀਂ ਤਾਂ ਇਹ ਤੁਹਾਡੀ ਸਪੁਰਦਗੀ ਯਾਨੀ ਅਮਾਨਤ ਦੇ ਤੌਰ 'ਤੇ ਤੁਸੀਂ ਦੇ ਕੇ ਆਪ ਹੁੰਦੇ। ਕਦੀ ਇੱਦਾਂ ਹੋਇਆ ਹੋਵੇ ਕੋਈ ਸੁਨੇਹਾ, ਕੋਈ ਖਤ ਪੱਤਰ, ਕੋਈ ਉਹਨਾਂ ਦਾ ਕੋਈ ਕਿਸੇ ਕਿਸਮ ਦਾ? ਕੋਈ ਨਹੀਂ ਕੋਈ। ਸਹੀ। ਅਤੇ ਜਾਂਦਿਆਂ ਬਜ਼ੁਰਗੋ ਮੈਂ ਬਸ ਆਖਰੀ ਇੱਕ ਦੋ ਸਵਾਲ ਤੁਹਾਡੇ, ਆਖਰੀ ਇੱਕ ਸਵਾਲ ਹੀ ਪੁੱਛਣਾ ਚਾਹਾਂਗਾ। ਉਹ ਇਹੀ ਆ ਕਿ ਤੁਸੀਂ ਬਹੁਤ ਜ਼ਿਆਦਾ ਕੁਝ ਜਾਣਦੇ ਹੋ, ਬਹੁਤ ਜ਼ਿਆਦਾ ਮਾਲੂਮਾਤ ਰੱਖਦੇ ਹੋ, ਸਾਰਾ ਠੀਕ ਆ। ਤੁਸੀਂ ਇਹ ਜੋ ਵੇਲਾ ਦੇਖ ਚੁੱਕੇ ਹੋ, ਜੋ ਗੁਜ਼ਰ ਚੁੱਕਿਆ, ਔਰ ਜੋ ਆਉਣ ਵਾਲਾ ਕੱਲ੍ਹ ਆ, ਤੁਸੀਂ ਆਉਣ ਵਾਲੇ ਕੱਲ੍ਹ ਵਾਲਿਆਂ ਨੂੰ ਕੀ ਪੈਗਾਮ ਦੇਣਾ ਚਾਹੋਗੇ? ਤੁਹਾਨੂੰ ਇਸ ਟਾਈਮ ਇੰਡੀਆ ਪੰਜਾਬ ਦੇ ਵਿੱਚ, ਬਲਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠਾ ਹੈ, ਤੁਹਾਨੂੰ ਇਸ ਟਾਈਮ ਦੇਖ ਰਿਹਾ ਔਰ ਸੁਣ ਰਿਹਾ, ਤੁਸੀਂ ਸਾਰਿਆਂ ਨੂੰ ਕੀ ਪੈਗਾਮ ਦੇਣਾ ਚਾਹੋਗੇ? ਅਸੀਂ ਪੈਗਾਮ ਤਾਂ ਇਹ ਦੇਵਾਂਗੇ ਵੀ ਜਿਹੜਾ ਆਪਸ ਵਿੱਚ ਰਲ ਮਿਲ ਕੇ ਰਹਿਣਾ ਸਭ ਤੋਂ ਬਿਹਤਰ ਹੈ। ਜ਼ਬਰਦਸਤ। ਇਤਫਾਕ 'ਚ ਬਰਕਤ ਆ। ਬਿਲਕੁਲ, ਰਲ ਮਿਲ ਕੇ ਰਹਿਣਾ ਜੇ ਬਰਕਤ। ਬਿਲਕੁਲ ਜੀ, ਇਸੇ ਤਰ੍ਹਾਂ ਹੀ ਆ, ਇਤਫਾਕ ਦੇ ਵਿੱਚ ਬਰਕਤ ਆ। ਬੜੀਆਂ ਨਜ਼ਮਾਂ, ਬੜੀਆਂ ਸਟੋਰੀਆਂ ਸੀ ਇਸ ਚੀਜ਼ ਦੇ ਉੱਤੇ ਪੜ੍ਹੀਆਂ ਵਾ, ਸੁਣੀਆਂ ਵਾ, ਫਿਰ ਇਹਦੇ ਵਿੱਚ ਹਕੀਕਤ ਪਿਨਹਾ ਵਾ। ਅਤੇ ਬਸ ਇਹੀ ਆ ਕਿ ਪਿਆਰ ਮੁਹੱਬਤ ਜਿਹੜਾ ਹੈ, ਇਹਦੇ ਨਾਲ ਦੀ ਕੋਈ ਰੀਸ ਨਹੀਂ, ਕੋਈ ਗੱਲ ਨਹੀਂ, ਕੋਈ ਚੀਜ਼ ਨਹੀਂ ਇਹਦੇ ਨਾਲ ਦੀ। ਬੜੀਆਂ ਜੰਗਾਂ ਜਿਹੜੀਆਂ ਜ਼ਰੂਰੀ ਤਲਵਾਰਾਂ ਦੇ ਨਾਲ ਜਿੱਤੀਆਂ ਜਾਂਦੀਆਂ। ਪਿਆਰ ਮੁਹੱਬਤ ਅਮਨ ਜਿਹੜਾ ਹੈ ਇਹ ਹੋਵੇ ਤੁਹਾਡੇ ਦਿਲਾਂ ਦੇ ਵਿੱਚ, ਸਾਡੇ ਦਿਲਾਂ ਦੇ ਵਿੱਚ, ਅਤੇ ਫਾਸਲੇ ਜਿਹੜੇ ਨੇ ਉਹ ਮਜ਼ੀਦ ਘੱਟ ਜਾਂਦੇ ਨੇ। ਕੀ ਬਸ ਜਾਂਦਿਆਂ ਮੈਂ ਕੁਛ ਉਸਤਾਦ ਕਰਮ ਦੇ ਸ਼ੇਰ ਮੈਨੂੰ ਯਾਦ ਆਏ ਨੇ, ਅਤੇ ਉਹ ਮੈਂ ਤੁਹਾਨੂੰ ਜ਼ਰੂਰ ਦਰਸ਼ਕਾਂ ਨੂੰ ਸੁਣਾਉਣਾ ਚਾਹਾਂਗਾ ਕਿ ਉਸਤਾਦ ਕਰਮ ਹੋਣਾ ਨੇ ਪੰਜਾਬ ਦੇ ਕੁਛ ਇਲਾਕਿਆਂ ਦੇ, ਕੁਛ ਸ਼ਹਿਰਾਂ ਦੇ ਨਾਮ ਇਸ ਸ਼ਾਇਰੀ ਦੇ ਵਿੱਚ ਮਤਲਬ ਦੇ ਨਾਲ ਬਿਆਨ ਕੀਤੇ ਨੇ। ਆਪ ਫਰਮਾਉਂਦੇ ਆ ਜੀ, ਅੰਬਰਸਰ ਤੂੰ ਏ ਮੇਰਾ, ਤਰਨ ਤਾਰਨ ਤੇ ਮੁਖੜਸਰ। ਅੰਬਰਸਰ, ਤਰਨ ਤਾਰਨ ਤੇ ਮੁਖੜਸਰ, ਇਹ ਤਿੰਨ ਵੱਡੇ ਗੁਰਦੁਆਰੇ ਆ। ਲੈਲਾ ਕਹਿੰਦੀ ਹੈ ਮਜਨੂ ਨੂੰ ਕਿ ਅੰਬਰਸਰ ਤੂੰ ਏ ਮੇਰਾ, ਤਰਨ ਤਾਰਨ ਤੇ ਮੁਖੜਸਰ, ਕਰੀ ਬਣੀ ਧਿਆਨ ਮਜਨੂ, ਮੈਂ ਮਮੂਦ ਬੂਟੀ ਵੇ ਪਾਲੀ ਇਸ਼ਕ ਮਾਲੀ, ਬਾਗਬਾਨ ਪੂਰਾ ਆਸ਼ਕਾਨ ਮਜਨੂ। ਬੰਨਾ ਰੁੱਸ ਗਿਓ, ਬਨਾਰਸ ਨੂੰ ਜੀ, ਸਹੀ ਸਾਹਿਬ, ਬਨਾਰਸ ਨੂੰ ਫਰਮਾਇਆ ਕਿ ਬੰਨਾ ਰੁੱਸ ਗਿਓ ਵੇ ਰੂਸ ਰਿਓ, ਹਟਣ ਨਹੀਂ ਜੋ ਮਥਰਾ ਲਾਣ ਮਜਨੂ, ਮੇਰੀ ਦਿੱਲੀ ਹਸਾਰ ਨੂੰ ਤੋੜਨਾ ਹੈ। ਦਿੱਲੀ ਔਰ ਹਸਾਰ ਦੋਨੋਂ ਸ਼ਹਿਰ ਨੇ। ਮੇਰੀ ਦਿੱਲੀ ਹਸਾਰ ਨੂੰ ਤੋੜਨਾ ਹੈ, ਤੈਨੂੰ ਰੱਬ ਰੱਖੇ ਆਵਾਦਾਨ ਮਜਨੂ, ਵੇ ਕਦੀ ਬਨ ਰਾਵਲ ਵੇ ਤੂੰ ਆ ਜਾ ਪਿੰਡੀ, ਕਾਹਨੂੰ ਮਟਕ ਰਿਹੋ ਕੋਹਿਸਤਾਨ ਮਜਨੂ, ਅੱਗੇ ਚੂਨੀਆਂ ਮੁਖਤੇ ਭਖਦੀਆਂ ਸਨ, ਹੁਣ ਕਿਉਂ ਜ਼ਰਦ ਹੋਇਓ ਜ਼ਾਫਰਾਨ ਮਜਨੂ, ਮੇਰਾ ਕੁਝ ਗੁਨਾਹ ਕਸੂਰ ਨਹੀਂ ਹੋ, ਜੋ ਸ਼ਹਿ ਰਾਸ ਸੀ ਥੋਦੇ ਅਜਾਨ ਮਜਨੂ, ਭਲਾ ਕਦੋਂ ਲਾਹੌਰ ਦੇ ਨਾਲ ਯਾਰੀ ਲੱਗੀ ਸਾਂ ਇਮਾਨ ਗਵਾਉਣ ਮਜਨੂ, ਮੈਂ ਕਿਉਂ ਫਾਲੀਆ ਕੋਟ ਕਮਾਲੀਆ, ਲੱਗੀ ਸਾਂ ਫਾਲੀਆ ਤੱਕ ਦੁੱਖ ਵਧਾਉਣ ਮਜਨੂ। ਅਤੇ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇਖਣ ਦਾ।